ਬਿਸਮਿल्लाहिर्रहमानिर्रहीम अस्सलाम वालेकुम। मैं ਤੁਹਾਡਾ ਸੱਜਣ ਤੁਹਾਡਾ ਵੀਰ ਤੁਹਾਡਾ ਮਿੱਤਰ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਪਿਆਰੇ ਵੇਖਣ ਵਾਲਿਓ, ਅੱਜ ਦਾ ਪ੍ਰੋਗਰਾਮ ਸਪੈਸ਼ਲ ਪ੍ਰੋਗਰਾਮ ਆ। ਇਹਦੀ ਦੋ ਵਜ੍ਹਾ, ਇੱਕ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਈਦ ਉਲ ਅਜ਼ਹਾ ਦੀ ਜਿਹੜੀ ਆ ਉਹ ਆਪਣੇ ਵੇਖਣ ਵਾਲਿਆਂ ਨੂੰ ਮੁਬਾਰਕਬਾਦ ਪੇਸ਼ ਕਰਾਂਗੇ। ਔਰ ਉਸ ਤੋਂ ਬਾਅਦ ਦੂਸਰੀ ਗੱਲ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲ ਆ ਕਿ ਕਾਫੀ ਅਰਸੇ ਤੋਂ ਬਾਅਦ ਮੇਰੇ ਵੀਰ ਜੱਟ ਸਾਹਿਬ ਤੇ ਮੈਨੂੰ ਇਕੱਠਿਆਂ ਆਪਣੇ ਨਾਜ਼ਰੀਨ ਦੇ ਨਾਲ ਮੁਖਾਤਬ ਹੋਣ ਦਾ ਮੌਕਾ ਮਿਲਿਆ। ਤੇ ਜਾਵਾਂਗੇ ਜੱਟ ਸਾਹਿਬ ਦੀ ਤਰਫ ਔਰ ਪੁੱਛਾਂਗੇ ਕਿ ਇਹ ਜਿਹੜੀ ਈਦ ਉਲ ਅਜ਼ਹਾ ਔਰ ਇਹ ਜਿਹੜਾ ਕੁਰਬਾਨੀ ਦਾ ਜਿਹੜਾ ਇੱਕ ਆਪਸ ਦੇ ਵਿੱਚ ਇੱਕ ਰਿਸ਼ਤਾ, ਸਾਡਾ ਇੱਕ ਕੌਮੀ ਤਿਉਹਾਰ ਸਾਡਾ ਇੱਕ ਦੀਨੀ ਜਿਹੜਾ ਫਰੀਜ਼ਾ ਵਾ, ਇਹ ਕਿਸ ਹਵਾਲੇ ਦੇ ਨਾਲ ਅੱਲਾਹ ਤਾਲਾ ਨੇ ਇਸ ਕੁਰਬਾਨੀ ਨੂੰ ਸਾਡੇ ਉੱਤੇ ਫਰਜ਼ ਕੀਤਾ, ਇਹਦੇ ਮਕਸਦ ਕੀ ਸੀ ਔਰ ਉਸ ਤੋਂ ਬਾਅਦ ਅੱਜ ਦੇ ਦੌਰ ਦੇ ਵਿੱਚ ਇਸ ਕੁਰਬਾਨੀ ਦੀ ਕੀ ਅਹਿਮੀਅਤ ਆ ਔਰ ਇਹਦੇ ਤੋਂ ਸਾਨੂੰ ਮੁਸਲਮਾਨਾਂ ਨੂੰ ਕਿਹੜੇ ਕਿਹੜੇ ਜਿਹੜੇ ਸਬਕ ਨੇ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿੱਖਣ ਦੀ ਜ਼ਰੂਰਤ ਆ। ਜੀ ਜੱਟ ਸਾਹਿਬ। ਪਹਿਲਾਂ ਤਾਂ ਭੱਟੀ ਸਾਹਿਬ ਬਹੁਤ ਸ਼ੁਕਰੀਆ। ਬੜੇ ਟਾਈਮ ਤੋਂ ਬਾਅਦ ਦੇ ਵਿੱਚ ਅੱਜ ਅਸੀਂ ਇਕੱਠੇ ਬੈਠੇ ਹਾਂ ਜੀ। ਸਭ ਤੋਂ ਪਹਿਲਾਂ ਜਿੱਥੇ ਜਿੱਥੇ ਵੀ ਸਾਡੇ ਵੇਖਣ ਵਾਲੇ ਨੇ ਮੁਸਲਮਾਨ ਭਰਾ, ਉਹਨਾਂ ਸਭਨਾਂ ਨੂੰ ਈਦ ਦੀਆਂ ਬਹੁਤ ਖੁਸ਼ੀਆਂ ਮੁਬਾਰਕ। ਅਤੇ ਕੁਰਬਾਨੀ ਦਾ ਮੌਕਾ ਹੈ, ਚੂँਕਿ ਵੱਡੀ ਈਦ ਅਸੀਂ ਇਹਨੂੰ ਕਹਿੰਦੇ ਹਾਂ ਜੀ, ਈਦ ਉਲ ਅਜ਼ਹਾ। ਔਰ ਇਹ ਕਿਉਂ ਮਨਾਈ ਜਾਂਦੀ ਹੈ? ਇਹ ਸੁਨਤ ਇਬਰਾਹੀਮੀ ਨੂੰ ਜ਼ਿੰਦਾ ਕਰਨ ਵਾਸਤੇ, ਉਹਨੂੰ ਤਾਜ਼ਾ ਕਰਨ ਵਾਸਤੇ ਇਹ ਅਸੀਂ ਕੁਰਬਾਨੀ ਕਰਦੇ ਹਾਂ ਜੀ। ਔਰ ਉਹਦਾ ਅਗਰ ਅਸੀਂ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਉਹ ਸਾਰਾ ਇੱਕ ਨਬੀ ਨੂੰ ਅੱਲਾਹ ਤਾਲਾ ਨੇ ਅਜ਼ਮਾਇਸ਼ ਦੇ ਵਿੱਚ ਪਾਇਆ ਔਰ ਉਸ ਨਬੀ ਨੇ ਨਾ ਸਿਰਫ ਉਸ ਅਜ਼ਮਾਇਸ਼ ਦੇ ਉੱਤੇ ਪੂਰਾ ਉਤਰੇ ਕਿ ਉਸ ਸੁਨਤ ਨੂੰ ਤਾ ਹਯਾਤ ਤਾ ਕਿਆਮਤ ਜ਼ਿੰਦਾ ਰੱਖਿਆ ਗਿਆ। ਔਰ ਅੱਲਾਹ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਈਦ ਮਨਾਣੀ ਹੈ। ਔਰ ਈਦ ਬੇਸਿਕਲੀ ਖੁਸ਼ੀ, ਈਦ ਦਾ ਲਫ਼ਜ਼ੀ ਮਤਲਬ ਹੈ ਖੁਸ਼ੀ, ਠੀਕ ਹੈ। ਬਿਲਕੁਲ। ਔਰ ਜਿਹੜੀ ਕੁਰਬਾਨੀ ਦੀ ਈਦ ਹੈ, ਇਹਦੇ ਵਿੱਚ ਮੇਨ ਵਜ੍ਹਾ ਇਹ ਵੇ ਕਿ ਭਾਈ ਤੁਸੀਂ ਸੁਨਤ ਇਬਰਾਹੀਮੀ ਨੂੰ ਜ਼ਿੰਦਾ ਕਰ ਦਿਓ। ਬਿਲਕੁਲ। ਅੱਛਾ, ਦੂਸਰੀ ਗੱਲ ਇਹ ਵੇ ਕਿ ਈਦ ਦੇ ਵਿੱਚ ਖੁਸ਼ੀ ਤਾਂ ਹੈ, ਲੇਕਿਨ ਇਸ ਖੁਸ਼ੀ ਨੂੰ ਮਨਾਉਣਾ ਕਿਵੇਂ ਵੇ, ਸੈਲੀਬ੍ਰੇਟ ਕਿਵੇਂ ਕਰਨਾ ਹੈ, ਇਸ ਦੇ ਉੱਪਰ ਥੋੜ੍ਹਾ ਜਿਹਾ ਮੈਂ ਕਹਿਣਾ ਚਾਹਾਂਗਾ ਜੀ ਕਿ ਦੇਖੋ, ਅੱਲਾਹ ਤਾਲਾ ਨੇ ਜਿਤਨੀ ਵੀ ਇਬਾਦਾਤ ਮੁਸਲਮਾਨਾਂ ਨੂੰ ਦਿੱਤੀਆਂ ਨੇ, ਉਹਦੇ ਵਿੱਚ ਅੱਲਾਹ ਤਾਲਾ ਨੂੰ ਕੋਈ फ़ायदा ਜਾਂ ਕੋਈ ਲਾਲਚ ਨਹੀਂ ਜੀ, ਠੀਕ ਹੈ ਜੀ। ਜਿਤਨੇ ਵੀ ਅੰਬੀਆ अलैहिमुस्सलाम ਆਏ, ਜਿਤਨੇ ਵੀ ਨਬੀ ਆਏ, ਉਹਨਾਂ ਸਾਰਿਆਂ ਦਾ ਮਕਸਦ ਇੱਕ ਹੀ ਸੀ ਕਿ ਖਾਲਕ ਔਰ ਮਖਲੂਕ ਦੇ ਰਿਸ਼ਤੇ ਨੂੰ ਬਿਆਨ ਕਰਨਾ ਜੀ। ਖਾਲਕ ਨੇ ਪਹਿਲਾ ਕਲਮਾ ਦਿੱਤਾ ਲਾ ਇਲਾਹਾ ਇल्लल्लाह, ਕਿ ਅੱਲਾਹ ਦੇ ਇਲਾਵਾ ਕੋਈ ਇਲਾਹ ਨਹੀਂ, ਕੋਈ ਇਬਾਦਤ ਦੇ ਲਾਇਕ ਨਹੀਂ, ਉਹ ਵਹਦਹੁ ਲਾ ਸ਼ਰੀਕ ਹੈ ਜੀ। ਬਾਕੀ ਅਗਲਾ ਜਿਹੜਾ ਦੀਨ ਹੈ, ਦੀਨ ਇਸਲਾਮ ਹੈ। ਔਰ हज़रत आदम अलैहिस्सलाम ਤੋਂ ਲੱਗ ਕੇ ਆਖਰੀ ਪੈਗੰਬਰ हज़रत मोहम्मद सल्लल्लाहु अलैहि वसल्लम तक दीन इस्लाम ही है। अच्छा, इस्लाम दीन सलामती वाला दीन है। तो उस तो हट के मैं ये कुछ कहना चाहांगा कि बेसिकली दीन हुंदा की है, मज़हब हुंदा की है। ਤੁਹਾਡੀ ਲਾਈਫ ਜਦੋਂ ਖਾਲਕ ਨੇ ਮਖਲੂਕ ਨੂੰ ਪੈਦਾ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਮਖਲੂਕ ਨੂੰ ਰਹਿਣ ਵਾਸਤੇ, ਖਾਣ ਵਾਸਤੇ, ਪੀਣ ਵਾਸਤੇ, ਸੌਣ ਵਾਸਤੇ, ਜਾਗਣ ਵਾਸਤੇ ਇੱਕ ਮੈਨੂਅਲ ਦਰਕਾਰ ਸੀ। ਜਿਸ ਤਰ੍ਹਾਂ ਕਿ ਤੁਸੀਂ, ਮੈਂ ਮਿਸਾਲ ਦਿਆਂਗਾ ਭੱਟੀ ਸਾਹਿਬ, ਕਿ ਜਿਸ ਤਰ੍ਹਾਂ ਅਸੀਂ ਕੋਈ ਇਵਨ ਗੱਡੀ ਵੀ ਲੈਂਦੇ ਹਾਂ ਨਾ, ਤਾਂ ਉਹਦਾ ਵੀ ਮੈਨੂਅਲ ਹੁੰਦਾ ਕਿ ਇੱਥੋਂ ਇਹ ਇੰਡੀਕੇਟਰ ਚੱਲਣਾ ਤੇ ਇੱਧਰ ਨੂੰ ਮੁੜਨਾ, ਇਹ ਇੰਡੀਕੇਟਰ ਚੱਲਣਾ ਤੇ ਇੱਧਰ ਨੂੰ ਮੁੜਨਾ, ਵਗੈਰਾ ਵਗੈਰਾ। ਸੋ ਇਨਸਾਨ ਅਸ਼ਰਫੁਲ ਮਖਲੂਕਾਤ ਹੋਣ ਦੇ ਨਾਲ ਨਾਲ ਅੱਲਾਹ ਦਾ ਨਾਇਬ ਵੀ ਹੈ, ਠੀਕ ਹੈ। ਅੱਲਾਹ ਤਬਾਰਕ व तआला ਨੇ ਇਸ ਇਨਸਾਨ ਦੀ ਜ਼ਿੰਦਗੀ ਨੂੰ ਚਲਾਉਣ ਵਾਸਤੇ ਹਰ ਦੌਰ ਦੇ ਵਿੱਚ ਮੈਨੂਅਲ ਦਿੱਤਾ ਔਰ ਉਹ ਮੈਨੂਅਲ ਇਸਲਾਮ ਹੈ। ਇਸਲਾਮ ਜੀ। ਅੱਛਾ, ਹੁਣ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ, ਇਹ ਮੈਂ ਤਮਹੀਦ ਇਸ ਵਾਸਤੇ ਬਣ ਰਿਹਾ ਤਾਂ ਕਿ ਸਾਡੇ ਦੇਖਣ ਵਾਲਿਆਂ ਨੂੰ ਸਮਝ ਆ ਸਕੇ ਕਿ ਜਿੰਨੀ ਵੀ ਅਸੀਂ ਇਬਾਦਤ ਕਰਦੇ ਹਾਂ, ਇਹਦੇ ਵਿੱਚ ਕੋਈ ਅੱਲਾਹ ਸਿਰ ਅਸੀਂ ਇਹਸਾਨ ਨਹੀਂ ਕਰ ਰਹੇ ਹੁੰਦੇ, ਬਲਕਿ ਅਸੀਂ ਉਹ फ़र्ज़ अदा कर रहे होंगे हैं ਜਿਹੜਾ ਅੱਲਾਹ ਨੇ ਸਾਡੇ ਜ਼ਿੰਮੇ ਲਾਇਆ। ਦੂਸਰੀ ਬਾਤ ਇਹ ਵੇ ਕਿ फ़र्ज़ ਕਿਉਂ ਕੀਤਾ ਗਿਆ। ਮਸਲਨ ਮੈਂ ਮਿਸਾਲ ਦੇ ਤੌਰ 'ਤੇ ਕਹਾਂਗਾ ਕਿ ਕੁਰਬਾਨੀ, ਅੱਲਾਹ ਤਾਲਾ ਵਾਜ਼ੇ ਤੌਰ 'ਤੇ ਕਹਿੰਦਾ ਕਿ ਨਾ ਤਾਂ ਤੁਹਾਡਾ ਗੋਸ਼ਤ ਮੈਨੂੰ ਪਹੁੰਚਦਾ, ਨਾ ਤੁਹਾਡਾ ਖੂਨ ਪਹੁੰਚਦਾ ਹੈ, ਠੀਕ ਹੈ, ਬਲਕਿ ਅਗਰ ਪਹੁੰਚਦਾ ਮੈਨੂੰ ਤਾਂ ਤੁਹਾਡਾ ਤਕਵਾ, ਠੀਕ ਹੈ। ਤਕਵਾ ਬੇਸਿਕਲੀ ਕੀ ਹੈ? ਤਕਵਾ ਪਰਹੇਜ਼ਗਾਰੀ ਦਾ ਨਾਂ ਹੈ, ਯਾਨੀ ਹਰ ਉਸ ਚੀਜ਼ ਤੋਂ ਬਚਣਾ ਜਿਹਦੀ ਮਮਾਨਤ ਹੈ ਔਰ ਹਰ ਚੀਜ਼ ਉਹ ਕਰਨੀ ਜਿਹਦਾ ਹੁਕਮ ਹੈ, ਠੀਕ, ਇਹੀ ਤਕਵਾ ਹੈ। हज़रत उमर रज़ी अल्लाह ताला अन्हु किसे पूछा कि या अमीरुल मोमिनीन, बल्कि आप सल्लम ने पूछा कि तकवा की है, तो उन्होंने वजाहत पेश की कि या रसूल अल्लाह तकवे तो मुराद ये कि झाड़ियाँ दे विचों दी तुसी गुजरना होए ते तुसी वो मखमल दे कपड़े पहने होन और उन्होंने तुसी उन्हां झाड़ियाँ तो बचा बचा के चलना होए, तो ये तकवा है। यानी इस दुनिया के अंदर जिथे हर पासे शैतान ने अपने पंजे गड्ढे हुए ने
ਤੁਸੀਂ ਆਪਣੇ ਆਪ ਨੂੰ ਬਚਾ ਕੇ ਜੋ ਅੱਲਾ ਦੇ ਹਕਾਮਾਤ ਨੇ ਉਹਨਾਂ ਦੇ ਮੁਤਾਬਕ ਚੱਲਣਾ, ਇਹੀ ਤਕਵਾ ਇਖਤਿਆਰ ਕਰਨਾ। ਲਿਹਾਜ਼ਾ ਕੁਰਬਾਨੀ ਦਾ ਨਾ ਗੋਸ਼ਤ ਅੱਲਾ ਨੂੰ ਪਹੁੰਚਦਾ ਹੈ, ਨਾ ਖੂਨ ਪਹੁੰਚਦਾ ਹੈ, ਨਾ ਇਹਦੀ ਖੱਲਾਂ, ਨਾ ਕੋਈ ਸ਼ੈ ਨਹੀਂ ਪਹੁੰਚਦੀ, ਸਿਰਫ ਔਰ ਸਿਰਫ ਪਹੁੰਚਦਾ ਕੀ ਹੈ? ਤਕਵਾ। ਹੁਣ ਤਕਵਾ ਕੀ ਹੈ? ਕੁਰਬਾਨੀ ਦੇ ਲਿਹਾਜ਼ ਨਾਲ ਅਗਰ ਮੈਂ ਗੱਲ ਕਰਾਂ, ਤਕਵਾ ਹੈ ਕੀ ਹੈ? ਕੁਰਬਾਨੀ ਦੇ ਵਿੱਚ ਅੱਲਾਹ ਤਬਾਰਕ व ਤਾਲਾ ਨੇ ਉਹਨਾਂ ਲੋਕਾਂ ਦੇ ਉੱਤੇ ਕੁਰਬਾਨੀ ਫਰਜ਼ ਕੀਤੀ ਹੈ ਜਿਹੜੇ ਸਾਹਬ ਇਸਤਤਾਤ ਨੇ, ਜਿਹੜੇ ਮਾਲਦਾਰ ਲੋਕ ਜੀ, ਠੀਕ ਹੈ। ਅੱਛਾ, ਇਹਨੂੰ ਤੁਸੀਂ ਅਗਰ ਦੁਨਿਆਵੀ ਲਿਹਾਜ਼ ਨਾਲ ਵੀ ਦੇਖੋਗੇ ਤੇ ਅੱਲਾਹ ਤਬਾਰਕ व ਤਾਲਾ ਨੇ ਇਹਦੇ ਵਿੱਚ ਸਾਰੇ ਮੁਸਲਮਾਨਾਂ ਵਾਸਤੇ ਫ਼ਾਇਦਾ ਰੱਖਿਆ। ਨਾ ਸਿਰਫ ਮੁਸਲਮਾਨਾਂ ਵਾਸਤੇ ਬਲਕਿ ਮੁਸਲਮਾਨਾਂ ਦੀ ਨਿਸਬਤ ਦੇ ਨਾਲ ਦੂਸਰੀ ਜਿਹੜੇ ਮਜ਼ਾਹਬ ਨੇ, ਜਿੰਨੇ ਵੀ ਬਨੀ ਨੋ ਇਨਸਾਨ ਨੇ, ਉਹ ਇਸ ਕੁਰਬਾਨੀ ਦੇ ਮੌਕੇ ਤੋਂ ਫ਼ਾਇਦਾ ਚੁੱਕਦੇ ਨੇ। ਅੱਛਾ, ਅਰਬਾਂ ਰੁਪਏ ਦਾ, ਅਰਬਾਂ ਡਾਲਰਸ ਦਾ ਬਿਜ਼ਨਸ ਹੁੰਦਾ ਹੈ ਕੁਰਬਾਨੀ ਦੇ ਉੱਪਰ, ਯਾਨੀ ਮਈਸ਼ਤ ਦਾ ਪਹੀਆ ਚਲਾਉਣ ਦਾ ਇੱਕ ਖੁਦਕਾਰ ਤਰੀਕਾ ਵਜ਼ਾ ਕੀਤਾ ਗਿਆ ਇਹਦੇ ਵਿੱਚ, ਕਿ ਜਿਹਦੇ ਵਿੱਚ ਤੁਹਾਡਾ ਕਿਸਾਨ, ਤੁਹਾਡਾ ਚਾਰੇ ਵਾਲਾ, ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਡਾਕਟਰ ਜਿਹੜਾ ਕਿ ਇਹਨਾਂ ਮਾਲ ਮਵੇਸ਼ੀ ਦੀ ਦੇਖਭਾਲ ਕਰਨ ਵਾਲਾ, ਉਸ ਤੋਂ ਬਾਅਦ ਦੇ ਵਿੱਚ ਅੱਲਾਹ ਤਾਲਾ ਭਲਾ ਕਰੇ ਕਿ ਤੁਹਾਡਾ ਜਿਹੜਾ ਖਰੀਦਣ ਵਾਲਾ ਉਹ, ਫਿਰ ਉਸ ਤੋਂ ਬਾਅਦ ਵਿੱਚ ਉਹਦਾ ਜਿਹੜਾ ਗੋਸ਼ਤ ਹੁੰਦਾ ਹੈ ਉਹ ਆਮ ਲੋਕਾਂ ਤੱਕ ਯਾਨੀ ਗਰੀਬਾਂ ਤੱਕ ਤਕਸੀਮ ਕਰਨ ਦਾ ਹੁਕਮ ਦਿੱਤਾ ਗਿਆ। ਇਹਦੇ 3 ਹਿੱਸੇ ਬਣਾਓ ਜੀ, ਇੱਕ ਹਿੱਸਾ ਤੁਸੀਂ ਆਪਣੇ ਅਜ਼ੀਜ਼ੋ ਕਾਰਬ ਵਾਸਤੇ, ਇੱਕ ਹਿੱਸਾ ਗਰੀਬਾਂ ਮਸਕੀਨਾਂ ਵਾਸਤੇ, ਔਰ ਇੱਕ ਹਿੱਸਾ ਤੁਹਾਡੇ ਵਾਸਤੇ। ਯਾਨੀ ਲਾਜ਼ਮ ਕਰ ਦਿੱਤਾ ਗਿਆ ਕਿ ਭਾਈ ਤੁਹਾਡੀਆਂ ਜੇਬਾਂ ਦੇ ਵਿੱਚ ਪੈਸਾ ਮੁੰਜਮਦ ਨਾ ਹੋਏ, ਬਲਕਿ ਇਸ ਪੈਸੇ ਦੀ ਸਰਕੂਲੇਸ਼ਨ ਹੋਏ, ਜਿਹਦੇ ਨਾਲ ਬਨੀ ਨੋ ਇਨਸਾਨ ਜਿਹੜਾ ਦੁਨੀਆ ਦੇ ਉੱਤੇ ਹੈ ਵੇ ਉਹ ਫ਼ਾਇਦਾ ਚੁੱਕ ਸਕੇ। ਠੀਕ ਹੈ। ਅੱਛਾ, ਅਗਲਾ ਭੱਟੀ ਸਾਹਿਬ ਥੋੜ੍ਹਾ ਜਿਹਾ ਤੁਹਾਨੂੰ ਇਸ ਚੀਜ਼ ਤੋਂ ਹੋਏਗਾ ਕਿ ਜੀ ਇਹ ਫਰਜ਼ ਤੇ ਮੁਸਲਮਾਨਾਂ ਤੇ ਕੀਤਾ ਗਿਆ, ਲੇਕਿਨ ਇਹਦੇ ਨਾਲ ਦੂਸਰੇ ਮਜ਼ਾਹਬ ਕਿਸ ਤਰ੍ਹਾਂ ਫ਼ਾਇਦਾ ਚੁੱਕ ਸਕਦੇ? ਮੇਰੀ ਮੁਰਾਦ ਇਹਦੇ ਤੋਂ ਇਹ ਵੇ ਕਿ ਦੇਖੋ, ਤੁਹਾਡੀ ਇੰਡਸਟਰੀ ਜਿਹੜੀ ਹੈ ਚਮੜੇ ਦੀ ਇੰਡਸਟਰੀ, ਉਹ ਸਾਰੀ ਦੀ ਸਾਰੀ ਇਹ ਜਾਨਵਰ ਜਦੋਂ ਜ਼ਬਾ ਹੁੰਦੇ ਨੇ ਔਰ ਉਹਨਾਂ ਦੀਆਂ ਖੱਲਾਂ ਜਿਹੜੀਆਂ ਨੇ, ਉਹ ਚਮੜੇ ਦੀ ਇੰਡਸਟਰੀ ਜਿਹੜੀ ਉਹਦੇ ਨਾਲ ਚੱਲਦੀ ਹੈ। ਔਰ ਕਿਹੜਾ ਦੁਨੀਆ ਦੇ ਅੰਦਰ ਇਨਸਾਨ ਹੈ ਜਿਹੜਾ ਉਸ ਚਮੜੇ ਤੋਂ ਇਸਤਫਾਦਾ ਹਾਸਲ ਨਹੀਂ ਕਰਦਾ? ਲਿਹਾਜ਼ਾ ਅੱਲਾਹ ਤਾਲਾ ਨੇ ਜਿਹੜੇ ਵੀ ਕੰਮ ਨੂੰ ਸਾਡੇ ਉੱਤੇ ਫਰਜ਼ ਕੀਤਾ ਉਹਦੇ ਵਿੱਚ ਫ਼ਾਇਦਾ। ਅਸੀਂ ਅਗਲੇ ਦਿਨ ਵੀ ਗੱਲ ਕਰ ਰਹੇ ਸੀ ਕਿ ਅਸੀਂ ਅਗਰ ਇਬਾਦਤ, ਬਦਨੀ ਇਬਾਦਤ ਵੀ ਕਰਦੇ ਹਾਂ ਨਾ, ਤਾਂ ਉਹਦੇ ਵਿੱਚ ਵੀ ਸਾਡਾ ਆਪਣਾ ਫ਼ਾਇਦਾ, ਨਾ ਕਿ ਅੱਲਾਹ ਤਾਲਾ ਦਾ। ਠੀਕ ਹੈ। ਲਿਹਾਜ਼ਾ ਇਹ ਕੁਰਬਾਨੀ ਦੇ ਕਨਸੈਪਟ ਨੂੰ ਸਮਝਣਾ ਕਿ ਭਾਈ ਅਗਰ ਤੁਹਾਡੇ ਕੋਲ ਮਾਲ ਹੈ, ਤੁਹਾਡੇ ਕੋਲ ਪੈਸਾ ਹੈ, ਤੁਸੀਂ ਕੁਰਬਾਨੀ ਕਰਨੀ ਹੈ ਤਾਂ ਕਿ ਆਮ ਇਨਸਾਨਾਂ ਨੂੰ ਇਹਦੇ ਤੋਂ ਫ਼ਾਇਦਾ ਹੋ ਸਕੇ। ਤੁਸੀਂ ਗੋਸ਼ਤ ਆਮ ਲੋਕਾਂ ਨੂੰ, ਜਿਹੜੇ ਗਰੀਬ ਲੋਕ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਘਰਾਂ ਤੱਕ ਤੁਸੀਂ ਬਾਇਜ਼ਤ ਤਰੀਕੇ ਨਾਲ, ਇਹ ਨਹੀਂ ਕਿ ਉਹ ਤੁਹਾਡੇ ਕੋਲੋਂ ਮੰਗਣ ਆ ਰਹੇ ਨੇ, ਬਲਕਿ ਤੁਹਾਡੇ ਉੱਤੇ ਫਰਜ਼ ਕਰ ਦਿੱਤਾ ਗਿਆ ਉਹਨਾਂ ਤੱਕ ਪਹੁੰਚਾਓ। ਇਹ ਫਰਜ਼ ਕਰ ਦਿੱਤਾ ਗਿਆ ਕਿ ਤੁਸੀਂ ਉਹਨਾਂ ਤੱਕ ਪਹੁੰਚਾਓ। ਤੁਹਾਡੇ ਅਜ਼ੀਜ਼ੋ ਕਾਰਬ ਜਿਹੜੇ ਸਫੇਦ ਪੋਸ਼, ਜਿਹੜੇ ਨਹੀਂ ਵਿਚਾਰੇ ਕਰ ਸਕਦੇ, ਜਾਂ ਇਵਨ ਕਰਦੇ ਵੀ ਨੇ, ਠੀਕ ਹੈ, ਜਿਹੜੇ ਨਹੀਂ ਕਰ ਸਕਦੇ, ਤੁਸੀਂ ਉਹਨਾਂ ਤੱਕ ਪਹੁੰਚਾਉਂਦੇ। ਯਾਨੀ ਅੱਲਾਹ ਨੇ ਇਨਸਾਨ ਦੇ ਨਾਲ ਤਾਲੁਕ ਨੂੰ ਮਜ਼ਬੂਤ ਕਰਨ ਦਾ ਵੀ ਜ਼ਰੀਆ ਕੁਰਬਾਨੀ ਨੂੰ ਬਣਾਇਆ। ਠੀਕ ਹੈ। ਗੋ ਕਿ ਸੁਨਨਤ ਇਬਰਾਹੀਮੀ ਅਲੈਹਿ ਸਲਾਮ, ਠੀਕ ਹੈ, ਉਹਦੇ ਵਿੱਚ ਵੀ ਆਖਰ ਹਿਕਮਤ ਸੀ ਤੇ ਅੱਲਾਹ ਤਬਾਰਕ व ਤਾਲਾ ਨੇ ख्वाब ਦਿਖਾਇਆ ਕਿ ਸਭ ਤੋਂ ਅਜ਼ੀਜ਼ ਚੀਜ਼ ਤੁਸੀਂ ਕੁਰਬਾਨ ਕਰੋ। ਠੀਕ ਹੈ। ਉਹਨਾਂ ਨੇ ਦੇਖਿਆ ਕਿ ਆਪਣੇ ਬੇਟੇ ਨੂੰ ਉਹ ਜ਼ਬਾ ਕਰਦੇ ਨੇ ਪਏ, ਤੇ ਉਹ ਬੜਾ ਮਤਲਬ ਇੱਕ ਅੱਜ ਦੇ ਦੌਰ ਦੇ ਵਿੱਚ ਅਸੀਂ ਭੱਟੀ ਸਾਹਿਬ ਸੋਚ ਲਈਏ ਤੇ ਬੰਦਾ ਜਿਹੜਾ ਨੇ ਇੱਕ ਵਾਰੀ ਹਿੱਲ ਜਾਂਦਾ ਕਿ ਯਾਰ ਇਤਨੀ ਬੜੀ ਕੁਰਬਾਨੀ। ਬਾਅਦ 'ਚ ਅੱਲਾ ਨੇ ਫਿਰ ਆਪਣਾ ਮੈਂਡੇ ਜਿਹੜੇ ਨੇ ਫਰਿਸ਼ਤਿਆਂ ਦੇ ਥਰੂ ਭੇਜੇ ਔਰ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਕੁਰਬਾਨ ਕੀਤੇ, ਔਰ ਰਹਿੰਦੀ ਜ਼ਿੰਦਗੀ ਤੱਕ ਇਹ ਕੁਰਬਾਨੀ ਹੁੰਦੀ ਰਹੇਗੀ, ਔਰ ਜਿੱਥੇ ਜਿੱਥੇ ਵੀ ਮੁਸਲਮਾਨ ਵਸਦੇ ਨੇ ਉਹ ਇਹ ਫਰੀਜ਼ਾ ਸਰ ਅੰਜਾਮ ਦਿੰਦੇ ਰਹਿਣਗੇ। ਠੀਕ ਹੈ। ਇਹਦੇ ਨਾਲ ਹੀ ਹੱਜ ਦਾ ਮੌਕਾ ਹੈ। ਹੱਜ ਦੇ ਮੌਕੇ ਦੇ ਉੱਤੇ ਤੁਹਾਨੂੰ ਪਤਾ ਹੈ ਸਾਰੀ ਦੁਨੀਆ ਦੇ ਉੱਤੋਂ ਮੁਸਲਮਾਨ ਜਿਹੜੇ ਨੇ ਹਰਮ ਦੇ ਵਿੱਚ ਇਕੱਠੇ ਹੁੰਦੇ ਨੇ ਔਰ ਉਹ ਹੱਜ ਕਰਦੇ ਨੇ। ਹੱਜ ਵੀ ਜਿਹੜਾ ਮਾਲੀ ਤੌਰ 'ਤੇ ਮਜ਼ਬੂਤ ਲੋਕਾਂ ਦੇ ਉੱਤੇ ਫਰਜ਼ ਹੈ। ਠੀਕ ਹੈ। ਅਤੇ ਇਹ ਇੱਕ ਬੜਾ ਖੁਸ਼ੀ ਦਾ ਮੌਕਾ ਹੈ, ਅਤੇ ਖੁਸ਼ੀ ਉਸੇ ਸੂਰਤ ਦੇ ਵਿੱਚ ਮੈਂ ਇੱਕ ਵਾਕਿਆ ਕੋਟ ਕਰਾਂਗਾ ਭੱਟੀ ਸਾਹਿਬ ਕਿ ਇੱਕ ਬਹੁਤ ਬੜੇ ਇੰਡੀਅਨ ਐਕਟਰ ਨੇ, ਅਦਾਕਾਰ ਨੇ, ਅਸੀਂ ਕੋਈ ਮੌਲਵੀ ਨਹੀਂ ਹਾਂ ਲੇਕਿਨ ਫਿਰ ਵੀ ਜੁਜ਼ਵੀ ਤੌਰ 'ਤੇ ਚੀਜ਼ਾਂ ਇੱਕ ਮੁਸਲਮਾਨ ਹੋਣ ਦੇ ਸਾਨੂੰ ਪਤਾ ਹੈ ਜਿੱਥੇ ਕੋਈ ਗਲਤੀ ਕੋਤਾਹੀ ਹੋਏ ਅਸੀਂ ਇਮਾਜ਼ਤ ਖਾਵਾਂ। ਅਤੇ ਉਹ ਐਕਟਰ ਕਹਿੰਦਾ ਯਾਰ ਮੇਰੇ ਕੋਲ ਪਹਿਲਾਂ ਤਾਂ ਕੁਛ ਵੀ ਨਹੀਂ ਸੀ, ਅਤੇ ਫਿਰ ਮੈਂ ਨਾ ਦੌਲਤ ਆਈ, ਮਾਲ ਆਇਆ, ਮੈਂ ਸ਼ਾਇਦ ਹੁਣ ਖੁਸ਼ੀ ਮਿਲੇਗੀ। ਕਹਿੰਦਾ ਕੋਈ ਖੁਸ਼ੀ ਨਾ ਹੋਣੀ, ਗੱਡੀ ਲੈ ਲਈ, ਸਾਰੇ ਮਾਮਲਾਤ ਕਰ ਲਏ, ਘਰ ਅੱਛਾ ਬਣਾ ਲਿਆ, ਲੇਕਿਨ ਅੰਦਰੋਂ ਨਾ ਫੀਲਿੰਗ ਨਹੀਂ ਸੀ ਆ ਰਹੀ ਕਿ ਯਾਰ ਮੈਂ ਖੁਸ਼ ਨਹੀਂ ਹਾਂ। ਕਹਿੰਦਾ ਹੋਇਆ ਕਿ ਇੱਕ ਦਿਨ ਨਾ ਕਿਸੇ ਜ਼ਰੂਰਤਮੰਦ ਦੀ ਮੈਨੂੰ ਕਿਸੇ ਦੋਸਤ ਨੇ ਕਿਹਾ ਕਿ ਯਾਰ ਫਲਾਂ ਬੰਦਾ ਜਿਹੜਾ ਨਾ ਉਹ ਜ਼ਰੂਰਤਮੰਦ ਹੈ ਅਤੇ ਉਹਦੀ ਜ਼ਰੂਰਤ ਪੂਰੀ ਕਰਨੀ ਹੈ ਅਤੇ ਤੂੰ ਸਾਹਿਬ ਹੈਸੀਅਤ ਵੀ ਹੈ। ਅਤੇ ਉਹ ਕਹਿੰਦਾ ਮੈਂ ਉਸ ਬੰਦੇ ਦੀ ਜ਼ਰੂਰਤ ਪੂਰੀ ਕੀਤੀ, ਕਿਤੇ ਮੈਨੂੰ ਨਹੀਂ ਸਮਝ ਆਏ ਕਿ ਮੇਰੇ ਅੰਦਰ ਇੱਕ ਐਸੀ ਫੀਲਿੰਗ ਆ ਰਹੀ ਸੀ ਕਿ ਵਾਕਈ ਮੈਨੂੰ ਖੁਸ਼ੀ ਮਹਿਸੂਸ ਹੋ, ਜਿਹੜੀ ਉਸ ਤੋਂ ਪਹਿਲੇ ਕਦੇ ਮਹਿਸੂਸ ਨਹੀਂ ਸੀ। ਲਿਹਾਜ਼ਾ ਇਹ ਨੈਚੁਰਲ ਹੈ ਕਿ ਅੱਲਾਹ ਤਬਾਰਕ व ਤਾਲਾ ਨੇ ਜਿਹੜਾ ਵੀ ਕੰਮ ਬੰਦਿਆਂ ਦੇ ਜ਼ਿੰਮੇ ਲਾਇਆ, ਫਰਜ਼ ਕੀਤਾ, ਉਹਦੇ ਵਿੱਚ ਨਾ ਸਿਰਫ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਬਲਕਿ ਉਹ ਨੈਚੁਰਲੀ ਤੁਹਾਡੀ ਖੁਸ਼ੀ ਦਾ ਸਬਬ ਹੈ। ਸੋ ਇਹ ਕੁਰਬਾਨੀ ਦੇ ਹਵਾਲੇ ਦੇ ਨਾਲ ਮੇਰਾ ਪੈਗਾਮ ਹੈ
ਕਿ ਜਿੰਨੇ ਵੀ ਲੋਕ ਨੇ ਸਾਹਬ ਹੈਸੀਅਤ ਨੇ ਨਾ ਸਿਰਫ ਕੁਰਬਾਨੀ ਕਰੋ ਬਲਕਿ ਅਗਰ ਕੁਰਬਾਨੀ ਕਰਦੇ ਹੋ ਤੇ ਜਿਹੜਾ ਤਰੀਕਾ ਦੱਸਿਆ ਗਿਆ ਆਪਣੀਆਂ ਫਰਿੱਜਾਂ ਭਰਨ ਵਾਲੇ ਪਾਸੇ ਤਵੱਜੋ ਘੱਟ ਦਿਓ ਬਜਾਏ ਇਸ ਦੇ ਕਿ ਤੁਸੀਂ ਤਕਵਾ ਇਖਤਿਆਰ ਕਰੋ ਕਿਉਂਕਿ ਅੱਲਾਹ ਤਾਲਾ ਕਹਿੰਦਾ ਕਿ ਤੁਹਾਡਾ ਤਕਵਾ ਹੀ ਮੈਨੂੰ ਤਕਵਾ ਪਹੁੰਚਦਾ ਬਿਲਕੁਲ ਠੀਕ ਹੈ ਤੇ ਕੁਰਬਾਨੀ ਦੇ ਹਵਾਲੇ ਨਾਲ ਈਦ ਦੇ ਹਵਾਲੇ ਨਾਲ ਮੇਰਾ ਇਹੀ ਪੈਗਾਮ ਹੈ ਕਿ ਜਿਹੜੇ ਮਾੜੇ ਤੁਹਾਡੇ ਆਂਢ ਗੁਆਂਢ ਹੈ ਨੇ ਜਿਹੜੇ ਬਣੀ ਨੂੰ ਇਨਸਾਨ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਤੁਹਾਡੇ ਤੇ ਹੱਕ ਵੀ ਹੈ ਔਰ ਤੁਹਾਡਾ ਫਰਜ਼ ਵੀ ਹੈ ਕਿ ਉਹਨਾਂ ਤੱਕ ਤੁਸੀਂ ਗੋਸ਼ਤ ਵੀ ਪਹੁੰਚਾਓ ਔਰ ਉਸ ਤੋਂ ਇਲਾਵਾ ਵੀ ਅਗਰ ਉਹਨਾਂ ਨੂੰ ਕਿਤੇ ਮਾਲੀ ਮੁਆਵਨਤ ਦੀ ਜ਼ਰੂਰਤ ਹੈ ਤਾਂ ਜਿੱਥੇ ਤੱਕ ਹੋ ਸਕਦਾ ਉਹ ਤੁਸੀਂ ਕਰੋ। ਇੱਕ ਤੇ ਮੈਂ ਜੱਟ ਸਾਹਿਬ ਅੱਜ 16 ਜੂਨ 2024 ਔਰ ਜੈਸਾ ਕਿ ਤੁਹਾਨੂੰ ਪਤਾ ਕਿ ਸਾਡੇ ਅਰਬ ਮਮਾਲਕ ਔਰ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮੁਸਲਿਮ ਮਮਾਲਕ ਦੇ ਵਿੱਚ ਅੱਜ ਈਦ ਉਲ ਅਜ਼ਹਾ ਮਨਾਈ ਜਾ ਰਹੀ ਹੈ ਅਤੇ ਸਾਡੇ ਬਹੁਤ ਸਾਰੇ ਜਿਹੜੇ ਪਰਦੇਸੀ ਇੱਥੋਂ ਪਾਕਿਸਤਾਨ ਤੋਂ ਬਾਹਰ ਨੇ ਅਰਬ ਮੁਲਕਾਂ ਦੇ ਵਿੱਚ ਨੇ ਜਾਂ ਯੂਰਪੀਅਨ ਕੰਟਰੀਜ਼ 'ਚ ਨੇ ਇੱਕ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਸਾਰੇ ਫੈਮਲੀਆਂ ਨੂੰ ਅਸੀਂ ਈਦ ਮੁਬਾਰਕ ਜਿਹੜੀ ਆ ਉਹ ਦੇਵਾਂਗੇ। ਅੱਛਾ ਇਸ ਤੋਂ ਇਲਾਵਾ ਜਿਹੜੇ ਸਾਡੇ ਪਾਕਿਸਤਾਨ ਦੇ ਲੋਕ ਨੇ ਸਾਡੇ ਪਾਕਿਸਤਾਨੀ ਭਰਾ ਨੇ ਇਹਨਾਂ ਨੂੰ ਕੱਲ੍ਹ ਚੁੱਕੇ ਸਾਡੀ 17 ਜੂਨ ਨੂੰ ਜੀ ਸਵਾਰ ਵਾਲੇ ਦਿਨ ਈਦ ਉਲ ਅਜ਼ਹਾ ਕੁਰਬਾਨੀ ਦਾ ਦਿਨ ਅਤੇ ਉਹਨਾਂ ਨੂੰ ਐਡਵਾਂਸ ਈਦ ਮੁਬਾਰਕ ਜਿਹੜੀ ਉਹ ਕਹਾਂਗੇ। ਅੱਛਾ ਅੱਜ ਦੇ ਮੈਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜੱਟ ਸਾਹਿਬ ਜੈਸਾ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ ਔਰ ਸਾਡੇ ਨਾਜ਼ਰੀਨ ਜਿਹੜੇ ਵੇਖਣ ਵਾਲੇ ਵੀ ਨੇ ਕਿ ਜਿੱਥੇ ਅਸੀਂ ਆਪਣੇ ਛੋਟੇ ਛੋਟੇ ਮੁਆਸ਼ਰਤੀ ਮਸਾਇਲ 'ਤੇ ਗੱਲ ਕਰਨੇ ਨਾ ਅਸੀਂ ਉੱਥੇ ਓਵਰਆਲ ਉਮਤੇ ਮੁਸਲਮਾਨ ਦੇ ਹਵਾਲੇ ਦੇ ਨਾਲ ਅਸੀਂ ਗੱਲ ਕਰਨੇ ਹਾਂ। ਅੱਛਾ ਅਗਰ ਅਸੀਂ ਗੱਲ ਕਰੀਏ ਅੱਜ ਇਸ ਖੁਸ਼ੀ ਦੇ ਮੌਕੇ ਦੀ ਅਤੇ ਉਹ ਤੁਸੀਂ ਵੀ ਜਾਣਦੇ ਹੋ ਪਿਛਲੇ ਦਿਨਾਂ 'ਚ ਤੁਹਾਡੇ ਹੁਕਮ ਦੇ ਮੁਤਾਬਕ ਮੈਂ ਡੀ ਚੌਕ ਹਾਜ਼ਰ ਹੋਇਆ ਅਤੇ ਉੱਥੇ ਫਲਸਤੀਨ ਦੇ ਹਵਾਲੇ ਦੇ ਨਾਲ ਇੱਕ ਇhtਜਾਜੀ ਕੈਂਪ ਲੱਗਾ ਹੋਇਆ ਸੀ ਜਿਨ੍ਹਾਂ ਦਾ ਮਕਸਦ ਸੀ ਬੇਸਿਕਲੀ ਕਿ ਜੀ ਲੋਕਾਂ ਨੂੰ ਯਾਦ ਕਰਾਓ ਕਿ ਸਾਡਾ ਫਲਸਤੀਨ ਦੇ ਨਾਲ ਰਿਸ਼ਤਾ ਕੀ ਹੈ ਔਰ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਵੀ ਮਤਲਬ ਚੱਲ ਰਹੇ ਹਾਂ ਔਰ ਅਲਹਮਦੁਲਿਲਾ ਅਸੀਂ ਇਸ ਚੀਜ਼ ਦੇ ਉੱਤੇ ਸਾਨੂੰ ਔਰ ਸਾਡੀ ਟੀਮ ਨੂੰ ਇਹ ਫਖਰ ਆ ਕਿ ਸਾਨੂੰ ਇਹ ਸ਼ਰਫ ਹਾਸਲ ਆ ਕਿ ਅਸੀਂ ਸਿਰਫ ਗੱਲਾਂ ਬਾਤਾਂ ਦੇ ਨਾਲ ਨਹੀਂ ਅਸੀਂ ਅਮਲੀ ਤੌਰ 'ਤੇ ਵੀ ਆਪਣੇ ਫਲਸਤੀਨੀ ਮੁਸਲਮਾਨ ਭੈਣਾਂ ਭਾਈਆਂ ਦੇ ਨਾਲ ਉਹਨਾਂ ਦੀ ਆਵਾਜ਼ ਬਣਨੇ ਔਰ ਅੱਜ ਇਸ ਖੁਸ਼ੀ ਦੇ ਮੌਕੇ 'ਤੇ ਅਸੀਂ ਉਹਨਾਂ ਨੂੰ ਨਹੀਂ ਭੁੱਲ ਸਕਦੇ। ਜੱਟ ਸਾਹਿਬ ਜਿਹੜਾ ਮੇਰਾ ਇੱਕ ਬੇਸਿਕ ਸਵਾਲ ਹੈ ਨਾ ਤੁਹਾਡੇ ਨਾਲ ਇੱਕ ਛੋਟੀ ਸਾਰੀ ਰਿਕੁਐਸਟ ਵੀ ਹੈ ਉਹਦੇ 'ਤੇ ਜ਼ਰਾ ਰੋਸ਼ਨੀ ਪਾਓ ਕਿ ਅਸੀਂ ਕਾਫੀ ਦਿਨਾਂ ਤੋਂ ਇਸ ਚੀਜ਼ ਉੱਤੇ ਕਰ ਰਹੇ ਕਿ ਯਾਰ ਜਿਹੜਾ ਮੁਸਲਮਾਨ ਜਾਂ ਅਸੀਂ ਬੈਸੀਏ ਅਤੇ ਕੌਮ ਅਸੀਂ ਕੁਛ ਵੀ ਨਹੀਂ ਕਰ ਸਕਦੇ ਨਾ ਅਤੇ ਅਸੀਂ ਉਸ ਯਹੂਦੀ ਉਸ ਇਸਰਾਈਲ ਦੀ ਜਿਹੜੀ ਮਈਸ਼ਤ ਆ ਉਹਨੂੰ ਕੁਛ ਨਾ ਕੁਛ ਨੁਕਸਾਨ ਪਹੁੰਚਾ ਸਕਦੇ ਹਾਂ ਔਰ ਉਹ ਕਿਸ ਤਰ੍ਹਾਂ ਪਹੁੰਚਾ ਸਕਦੇ ਹਾਂ ਉਹਦੀ ਮਸਨੂਆਤ ਨੂੰ ਇਸਤੇਮਾਲ ਉਹਦਾ ਬਾਈਕਾਟ ਕਰਕੇ। ਅੱਛਾ ਅਸੀਂ ਜਿਸ ਟਾਈਮ ਉਹਦੀ ਮਸਨੂਆਤ ਨੂੰ ਇਸਤੇਮਾਲ ਕਰਨੇ ਹਾਂ ਅਤੇ ਉਹ ਸਿੱਧੇ ਲਫ਼ਜ਼ਾਂ 'ਚ ਤੁਸੀਂ ਇਹ ਕਹੋ ਕਿ ਅਸੀਂ ਉਹਨੂੰ ਮੁਆਸ਼ੀ ਤੌਰ 'ਤੇ ਮਜ਼ਬੂਤ ਕਰਨੇ ਔਰ ਉਸ ਮਜ਼ਬੂਤੀ ਦਾ ਫਾਇਦਾ ਉਠਾ ਕੇ ਸਾਡੇ ਮੁਸਲਮਾਨਾਂ ਦਾ ਕਤਲੇਆਮ ਅਤੇ ਉਹ ਕੱਟ ਵੱਢ ਕਰ ਦਿੰਦੇ ਆ। ਅੱਛਾ ਉਹਦਾ ਅਸੀਂ ਅੱਗੇ ਆਲਟਰਨੇਟ ਇਹ ਵੀ ਕਰਨੇ ਆ ਕਿ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਛੱਡੋ ਅਤੇ ਤੁਸੀਂ ਆਪਣੀ ਪਾਕਿਸਤਾਨੀ ਆਪਣੀ ਲੋਕਲ ਇਹ ਚੀਜ਼ਾਂ ਇਸਤੇਮਾਲ ਕਰੋ। ਲੇਕਿਨ ਬੜੇ ਦੁੱਖ ਦੇ ਨਾਲ ਮੈਂ ਇਹ ਗੱਲ ਕਹਿਣਾ ਚਾਹ ਰਿਹਾ ਵਾਂ ਕਿ ਜਦੋਂ ਅਸੀਂ ਇਹ ਸਾਈਡ 'ਤੇ ਆਉਂਦੇ ਹਾਂ ਅਤੇ ਜੋ ਕੁਛ ਸਾਡੇ ਲੋਕਲ ਕੰਪਨੀਆਂ ਨੇ ਜੋ ਕੁਛ ਸਾਡੇ ਮੁਕਾਮੀ ਤਾਜਰ ਨੇ ਅਗਰ ਅਸੀਂ ਉਹਨਾਂ ਦਾ ਮਿਆਰ ਉਹਨਾਂ ਦਾ ਉਹ ਚੀਜ਼ਾਂ ਵੇਖੀਏ ਅਤੇ ਮਾਜ਼ਰਤ ਦੇ ਨਾਲ ਉਹ ਉਹਨਾਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਮਾਯੂਸ ਕੁਨ ਚੀਜ਼ਾਂ ਨੇ। ਇਹਦੇ ਬਾਰੇ 'ਚ ਮੈਨੂੰ ਕੁਛ ਥੋੜ੍ਹਾ ਸਾਰਾ ਔਰ ਪੈਗਾਮ ਦੇਵੋ ਇੱਕ। ਦੇਖੋ ਮੈਂ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਪਿਆਰੀ ਗੱਲ ਹੈ। ਦੇਖੋ ਇੱਕ ਪਾਸੇ ਤਾਂ ਅਸੀਂ ਮੁੱਤਕੀ ਹੋਣ ਦਾ ਮੋਮਨ ਹੋਣ ਦਾ ਇਜ਼ਹਾਰ ਕਰਦੇ ਹਾਂ ਔਰ ਬਰਮਲਾ ਅਸੀਂ ਫਲਸਤੀਨ ਦੇ ਭੈਣ ਭਾਈਆਂ ਦੇ ਨਾਲ ਖੜੇ ਹੁੰਦੇ ਹਾਂ ਜੀ ਠੀਕ ਹੈ। ਨਾਅਰੇ ਸਾਡੇ ਬਹੁਤ ਜ਼ਿਆਦਾ ਨੇ ਅਮਲਨ ਅਸੀਂ ਉਹ ਚੀਜ਼ ਨਹੀਂ ਕਰ ਪਾ ਰਹੇ ਜਿਹੜੀ ਕਿ ਹੋਣੀ ਚਾਹੀਦੀ ਜੀ। ਖੈਰ ਮੁਲਕੀ ਸਤ੍ਹਾ ਦੇ ਉੱਤੇ ਕੀ ਹੋ ਰਿਹਾ ਔਰ ਰਿਆਸਤ ਕੀ ਕਰ ਰਹੀ ਹੈ ਲੇਕਿਨ ਇੰਡੀਵਿਜੂਅਲੀ ਅਸੀਂ ਆਪਣੇ ਤੌਰ 'ਤੇ ਇਨਫਰਾਦੀ ਤੌਰ 'ਤੇ ਕੀ ਕਰ ਸਕਦੇ ਉਹਦੇ ਵਿੱਚ ਕਮ ਸੇ ਕਮ ਸਾਨੂੰ ਥੋੜ੍ਹਾ ਜਿਹਾ ਗੌਰ ਫਿਕਰ ਕਰਨਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਮੁਹਿੰਮ ਚੱਲੀ ਕਿ ਜੀ ਅਸੀਂ ਇਜ਼ਰਾਈਲੀ ਮਸਨੂਆਤ ਬਾਈਕਾਟ ਕਰਾਂਗੇ ਜੀ ਠੀਕ ਹੈ ਔਰ ਉਹਦੇ ਉੱਤੇ ਨਾ ਸਿਰਫ ਬਤੌਰ ਕੌਮ ਅਸੀਂ ਬਹੁਤ ਅੱਛਾ ਰਿਸਪੌਂਸ ਦਿੱਤਾ ਜੀ ਬਲਕਿ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਸੇਲ ਬਹੁਤ ਥੱਲੇ ਚਲੀ ਗਈ ਹਾਂਜੀ। ਲੇਕਿਨ ਅਫਸੋਸ ਨਾਲ ਜਿਹੜੀ ਤੁਸੀਂ ਗੱਲ ਪਾਸੇ ਇਸ਼ਾਰਾ ਕੀਤਾ ਮੈਂ ਉਹਨੂੰ ਬਲਕਿ ਵੇਖ ਚੁੱਕਿਆ ਵਾਂ ਔਰ ਮੈਂ ਅੱਜ ਵੀ ਉਹ ਥੋੜ੍ਹਾ ਜਿਹਾ ਉਹਦਾ ਮੁਸ਼ਾਹਦਾ ਕੀਤਾ ਮੈਂ ਤੁਹਾਡੇ ਨਾਲ ਆਪਣੇ ਨਾਜ਼ਰੀਨ ਦੇ ਨਾਲ ਵੀ ਸ਼ੇਅਰ ਕਰਾਂਗਾ ਕਿ ਸਾਡੇ ਲੋਕਲ ਮਸਨੂਆਤ ਮਸਲਨ ਬੇਵਰੇਜ ਦੀ ਅਗਰ ਗੱਲ ਕਰ ਲਓ ਤਾਂ ਜਿਹੜੇ ਇਜ਼ਰਾਈਲੀ ਬੇਵਰੇਜ ਨੇ ਉਹ ਅੱਜ ਵੀ ਮਾਰਕੀਟ ਦੇ ਅੰਦਰ ਦਸਤਿਆਬ ਨੇ ਲੇਕਿਨ ਪਾਕਿਸਤਾਨੀ ਬੇਵਰੇਜ ਜਿਹੜਾ ਉਹ ਮਾਰਕੀਟ ਦੇ ਅੰਦਰ ਦਸਤਿਆਬ ਨਹੀਂ ਮਿਲ ਰਿਹਾ ਉਹਦੀ ਸ਼ਾਰਟੇਜ ਹੋ ਗਈ ਹੈ। ਅੱਛਾ ਵਜ੍ਹਾ ਕੀ ਹੈ
ਵਜ੍ਹਾ ਮੈਂ ਪੁੱਛਿਆ, ਜਦੋਂ ਇੱਕ ਮੁਕਾਮੀ ਤਾਜਰ ਨੂੰ ਪੁੱਛਿਆ, ਮੈਂ ਕਿਹਾ ਐਸਾ ਕੀ ਹੋਇਆ ਕਿ ਜਨਾਬ ਅੱਜ ਈਦ ਦੇ ਮੌਕੇ ਦੇ ਉੱਤੇ ਬੇਵਰੇਜ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ ਔਰ ਤੁਹਾਡੇ ਕੋਲ ਸ਼ਾਰਟੇਜ ਹੈ, ਹਰ ਦੁਕਾਨਦਾਰ ਆ ਕੇ ਤੁਹਾਡੇ ਕੋਲ ਡਿਮਾਂਡ ਵੀ ਉਹ ਕਰ ਰਿਹਾ, ਔਰ ਪਹਿਲੀ ਦਫਾ ਹੋ ਰਿਹਾ ਭੱਟੀ ਸਾਹਿਬ, ਪਹਿਲੀ ਦਫਾ ਹੋ ਰਿਹਾ, ਲੋਕ ਨਾਮ ਲੈ ਕੇ ਲੋਕਲ ਬ੍ਰਾਂਡ ਨੂੰ ਡਿਮਾਂਡ ਕਰ ਰਹੇ ਨੇ ਔਰ ਤੁਹਾਡੇ ਕੋਲ ਡਿਮਾਂਡ ਨਹੀਂ ਪੂਰੀ ਹੋ ਰਹੀ ਜੀ, ਠੀਕ ਹੈ। ਤੇ ਉਹਨਾਂ ਨੇ ਅੱਗੋਂ ਜਵਾਬ ਜਿਹੜਾ ਦਿੱਤਾ, ਉਹਨੇ ਬੜਾ ਮਾਯੂਸ ਕੀਤਾ ਨਾ ਜੀ। ਜਵਾਬ ਇਹ ਸੀ ਕਿ ਉਹਨਾਂ ਦਾ ਗੱਲ ਇਹ ਵੀ ਜੱਟ ਸਾਹਿਬ ਕਿ ਅਸੀਂ ਕੋਸ਼ਿਸ਼ ਤੇ ਪੂਰੀ ਕਰ ਰਹੇ ਸੀ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਲੋਕਲ ਬ੍ਰਾਂਡ ਦੇ ਨਾਲ ਉਸ ਬ੍ਰਾਂਡ ਨੂੰ ਰਿਪਲੇਸ ਕਰ ਦਈਏ ਜਿਹੜਾ ਕਿ ਅਸੀਂ ਜਿੱਦਾਂ ਬਾਈਕਾਟ ਕਰ ਰਹੇ ਹਾਂ ਜੀ। ਲੇਕਿਨ ਬਦਕਿਸਮਤੀ ਕਹਿ ਲਓ ਕਿ ਸਾਡਾ ਜਿਹੜਾ ਲੋਕਲ ਤਾਜਰ ਹੈ ਉਹ ਜਾਂ ਤੇ ਉਹਦੇ ਵਿੱਚ ਇਸ ਸੂਰਤ ਦੇ ਵਿੱਚ ਕਿ ਇਹ ਚੂੰਕਿ ਜੂਨ ਦਾ ਮਹੀਨਾ ਇਹਦੇ ਵਿੱਚ ਟੈਕਸ ਵਗੈਰਾ ਘੱਟ ਸ਼ੋਅ ਕਰਨਾ ਹੁੰਦਾ, ਉਹਨਾਂ ਪੈਦਾਵਾਰ ਘਟਾਤੀ, ਠੀਕ ਹੈ, ਇੱਕ ਤੇ ਆਪਸ਼ਨ ਇਹ ਹੋ ਸਕਦਾ ਜੀ। ਤੇ ਦੂਸਰਾ ਜਾਂ ਫਿਰ ਇਹ ਕਿ ਡਿਮਾਂਡ ਅਗਰ ਜ਼ਿਆਦਾ ਹੈ ਤੇ ਉਹਨਾਂ ਦੀ ਕਪੈਸਿਟੀ ਇਤਨੀ ਨਹੀਂ ਹੈ, ਠੀਕ ਹੈ, ਇਹ ਵੀ ਪੋਸੀਬਿਲਿਟੀ ਹੈ। ਲੇਕਿਨ ਉਹ ਜਿਹੜੀ ਗੱਲ ਉਹਨਾਂ ਦੱਸੀ ਨਾ ਕਿ ਕਿਉਂਕਿ ਆਮ ਦਿਨਾਂ ਦੇ ਵਿੱਚ ਅੱਗੇ ਅਗਰ ਇਹ ਪੂਰੀ ਕਰ ਪਾ ਰਹੇ ਸਨ ਤੇ ਹੁਣ ਇਹਨਾਂ ਨੂੰ ਕੀ ਸੀ, ਹੁਣ ਕੀ ਹੈ, ਠੀਕ ਹੈ। ਤੇ ਉਹ ਕੀ ਹੈ, ਜੋ ਟੈਕਸ ਨੈਟ ਦੇ ਵਿੱਚ ਆਪਣੀ ਪ੍ਰੋਡਕਸ਼ਨ ਨੂੰ ਘੱਟ ਸ਼ੋਅ ਕਰਕੇ, ਯਾਨੀ ਘੱਟ ਬਿਆਨ ਕਰਕੇ, ਤੇ ਮੇਰੇ ਦਿਲ 'ਚ ਫਿਰ ਇੱਕ ਖਿਆਲ ਆਇਆ ਕਿ ਯਾਰ ਕੈਸੇ ਲੋਕ ਨੇ ਜਿਨ੍ਹਾਂ ਦਾ ਅਸੀਂ ਬਾਈਕਾਟ ਤੇ ਕਰਨਾ ਚਾਹੁੰਦੇ ਹਾਂ ਮਗਰ ਨਾ ਉਹ ਆਪਣੇ ਸਟੈਂਡਰਡ ਤੇ ਕੰਪਰੋਮਾਈਜ਼ ਕਰਦੇ ਨੇ ਜੀ, ਨਾ ਆਪਣੇ ਮਿਆਰ ਤੇ ਕੰਪਰੋਮਾਈਜ਼ ਕਰਦੇ ਨੇ ਜੀ, ਔਰ ਨਾ ਹੀ ਇਹ ਦੇਖਦੇ ਨੇ ਕਿ ਯਾਰ ਇਹ ਮੌਕਾ ਹੈ ਤੇ ਕੀਮਤਾਂ ਵਧਾ ਦੇ ਜੀ, ਠੀਕ ਹੈ। ਸਾਡੇ ਤਾਜਰ ਹਜ਼ਰਾਤ ਇਹਨਾਂ ਨੂੰ ਸੋਚਣਾ ਪਏਗਾ ਕਿ ਅਗਰ ਤੇ ਤੁਹਾਡੇ ਵਿੱਚ ਥੋੜ੍ਹੀ ਜਿਹੀ ਵੀ ਇਮਾਨ ਦੀ ਰੱਤੀ ਹੈ ਨਾ ਤੇ ਤੁਹਾਨੂੰ ਇਸ ਗੱਲ ਨੂੰ ਆਪਣੇ ਗਲਮੇ ਦੇ ਵਿੱਚ ਝਾਤੀ ਮਾਰਨੀ ਪਏਗੀ ਕਿ ਜਨਾਬ ਗੱਲਾਂ ਬਾਤਾਂ ਤੁਸੀਂ ਮੁਸਲਮਾਨ ਨਹੀਂ ਬਣਨਾ, ਅਮਲਨ ਸਾਬਤ ਕਰਨਾ, ਕਿਉਂਕਿ ਇਹ ਜਿਹੜੀ ਗੱਲ ਸੁਣ ਕੇ ਸਾਡੇ ਕੰਨ ਭੱਗ ਗਏ ਨਾ ਜੀ, ਇਸਲਾਮ ਗਲਤ ਨਹੀਂ ਹੈ, ਮੁਸਲਮਾਨ ਗਲਤ ਹੋ ਸਕਦਾ। ਭਾਈ ਅਸੂਲੀ ਬਾਤ ਇਹ ਹੈ ਕਿ ਮੁਸਲਮਾਨ ਵੀ ਗਲਤ ਨਹੀਂ ਹੋਣਾ ਚਾਹੀਦਾ। ਅਗਰ ਦੂਸਰਿਆਂ ਨੂੰ ਤੁਸੀਂ ਮੁਤਮਿਨ ਕਰਨਾ ਹੈ ਜਾਂ ਦੂਸਰਿਆਂ ਲੋਕਾਂ ਨੂੰ ਤੁਸੀਂ ਦੱਸਣਾ ਹੈ ਕਿ ਜੀ ਇਸਲਾਮ ਇੱਕ ਸੱਚਾ ਔਰ ਸੁੱਚਾ ਮਜ਼ਹਬ ਹੈ, ਤੇ ਉਹਦੇ ਵਾਸਤੇ ਤੁਹਾਨੂੰ ਅਮਲੀ ਤਸਵੀਰ ਇੱਕ ਪੇਸ਼ ਕਰਨੀ ਪਏਗੀ ਕਿ ਜਨਾਬ ਇਹ ਦੇਖੋ ਅਸੀਂ ਦਿਆਨਤਦਾਰ ਵੀ ਹਾਂ, ਇਮਾਨਦਾਰ ਵੀ ਹਾਂ, ਜਿੱਥੇ ਰਿਆਸਤ ਨੂੰ ਟੈਕਸ ਦੇਣਾ ਪੈਂਦਾ ਅਸੀਂ ਟੈਕਸ ਵੀ ਪੂਰਾ ਦਿੰਦੇ ਹਾਂ, ਔਰ ਆਪਣੀ ਆਵਾਮ ਨੂੰ ਮਿਆਰ ਦੇ ਨਾਲ ਘੱਟ ਕੀਮਤ ਦੇ ਵਿੱਚ ਅਸੀਂ ਮਾਲ ਵੀ ਫਰੋਖਤ ਕਰਦੇ ਹਾਂ। ਤੇ ਮੇਰਾ ਖਿਆਲ ਇਹ ਵੇ ਕਿ ਸਾਡੇ ਜਿਹੜੇ ਤਾਜਰ ਹਜ਼ਰਾਤ ਨੇ ਉਹਨਾਂ ਨੂੰ ਇਸ ਚੀਜ਼ ਦਾ ਬਖੂਬੀ ਅੰਦਾਜ਼ਾ ਹੋਏਗਾ ਕਿ ਅਗਰ ਤੁਸੀਂ ਇਤਨੇ ਬੜੇ ਬ੍ਰਾਂਡ ਨੂੰ ਰਿਪਲੇਸ ਕਰਨਾ ਚਾਹ ਰਹੇ ਹੋ, ਹੋਰ ਵੀ ਬਹੁਤ ਸਾਰੇ ਬ੍ਰਾਂਡ ਨੇ, ਮੈਂ ਸਿਰਫ ਇੱਕ ਬੇਵਰੇਜ ਦੀ ਮਿਸਾਲ ਦਿੱਤੀ, ਹੋਰ ਬਹੁਤ ਸਾਰੇ ਐਸੇ ਬ੍ਰਾਂਡ ਨੇ, ਉਹਦੇ ਵਿੱਚ ਤੁਹਾਨੂੰ ਕਰਨਾ ਇਹ ਪਏਗਾ, ਇੱਕ ਤੇ ਕੁਆਲਿਟੀ ਤੇ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ, ਔਰ ਦੂਸਰਾ ਪ੍ਰੋਡਕਸ਼ਨ ਦੇ ਉੱਪਰ ਕੰਪਰੋਮਾਈਜ਼ ਨਹੀਂ ਕਰ ਸਕਦੇ, ਬਲਕਿ ਤੁਹਾਨੂੰ ਵਧਾਉਣੀ ਚਾਹੀਦੀ। ਉਹਦਾ ਫਾਇਦਾ ਕੀ ਹੋਏਗਾ, ਤੁਹਾਡੇ ਮੁਲਕ ਨੂੰ ਵੀ ਫਾਇਦਾ ਹੋਏਗਾ ਔਰ ਤੁਹਾਨੂੰ ਬਜ਼ਾਤੇ ਖੁਦ ਵੀ ਫਾਇਦਾ ਹੋਏਗਾ ਕਿ ਤੁਹਾਡੇ ਨਫੇ ਦੇ ਵਿੱਚ ਇਜ਼ਾਫਾ ਹੋਏਗਾ। ਤੇ ਮੇਰਾ ਖਿਆਲ ਹੈ ਭੱਟੀ ਸਾਹਿਬ ਅੱਜ ਵਾਸਤੇ ਜੀ ਬਿਲਕੁਲ, ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਚਾਹਣ ਵਾਲਿਆਂ ਨੂੰ, ਆਪਣੇ ਵੇਖਣ ਵਾਲਿਆਂ ਨੂੰ ਈਦ ਦੀ ਮੁਬਾਰਕਬਾਦ ਵੀ ਦਿੱਤੀ ਹੈ ਤੇ ਤੁਸੀਂ ਬਹੁਤ ਅੱਛਾ ਪੈਗਾਮ ਜਿਹੜਾ ਉਹ ਵੀ ਦਿੱਤਾ, ਔਰ ਮੇਰਾ ਖਿਆਲ ਹੈ ਤੁਹਾਡੀ ਮੁਬਾਰਕਬਾਦ ਰਹਿ ਗਈ ਹੈ ਜੇ ਤੁਸੀਂ ਨਹੀਂ ਦਿੱਤੀ ਹੈ। ਠੀਕ ਹੈ, ਮੇਰੀ ਤਰਫੋਂ ਵੀ ਭਾਈ ਜੀ ਜਿੱਥੇ ਵੀ ਉਹ ਮੇਰੇ ਵੀਰ ਸਾਡੇ ਸੱਜਣ ਬੇਲੀ ਮਿੱਤਰ ਜਿੱਥੇ ਵੀ ਸਾਨੂੰ ਦੇਖਦੇ ਨੇ ਉਹਨਾਂ ਨੂੰ ਈਦ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਔਰ ਦਿਲੀ ਦੁਆ ਹੈ ਕਿ ਹੱਸਦੇ ਰਹੋ, ਵਸਦੇ ਰਹੋ ਤੇ ਮੁਸਲਮਾਨ ਹੋਣ ਦਾ, ਸੱਚਾ ਤੇ ਸੁੱਚਾ ਮੁਸਲਮਾਨ ਹੋਣ ਦਾ ਤੁਸੀਂ ਸਬੂਤ ਦਿਓ। ਭਾਵੇਂ ਤੁਸੀਂ ਤਾਜਰ ਹੋਵੋ, ਭਾਵੇਂ ਤੁਸੀਂ ਆਲਮ ਹੋਵੋ, ਭਾਵੇਂ ਤੁਸੀਂ ਮੁਫੱਕਰ ਹੋਵੋ, ਦਾਨਿਸ਼ਵਰ ਹੋਵੋ, ਲਿਖਾਰੀ ਹੋਵੋ, ਯਾਨੀ ਜਿਹੜੇ ਵੀ ਸ਼ੋਬੇ ਦੇ ਵਿੱਚ ਹੋਵੋ, ਤੁਹਾਡੀ ਦਿਆਨਤਦਾਰੀ ਤੁਹਾਡੇ ਅਮਲ ਤੋਂ, ਤੁਹਾਡੇ ਕੰਮ ਤੋਂ ਨਜ਼ਰ ਆਉਣੀ ਚਾਹੀਦੀ। ਬਿਲਕੁਲ, ਜਿਉਂਦੇ ਰਹੋ, ਵਸਦੇ ਰਹੋ, ਰੱਬ ਰੱਖੇ।